ਕੇਂਦਰੀ ਖੁਫੀਆ ਏਜੰਸੀਆਂ ਨੇ ਗੈਂਗਸਟਰਾਂ ਦੀ ਬਾਬਤ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਵੀ ਅਲਰਟ ਕਈ ਦਿੱਤੇ ਸੀਗੇ ਕਿ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੋ ਸਕਦੀ ਹੈ। ਹੁਣ ਇੱਕ ਜ਼ਬਰਦਸਤ ਇਨਪੁਟ ਆਈ ਹੈ, ਕਹਿੰਦੇ ਗੈਂਗਵਾਰ ਦੇ ਸ਼ੰਕੇ ਨੇ ਉਹ ਵੀ ਜ਼ਬਰਦਸਤ ਹੋ ਸਕਦੀ ਹੈ ਗੈਂਗਵਾਰ। ਜੀ ਬਿਲਕੁਲ ਚੌਕਸ ਰਹਿਣਾ ਚਾਹੀਦਾ ਹੈ। ਅੱਜ ਵੇਖੋ ਸਭ ਤੋਂ ਵੱਡੀ ਖਬਰ ਜਿਹੜੀ ਜੇ ਆਪਾਂ ਦੇਖੀਏ ਦਿਨ ਭਰ ਰਹੀ, ਖੈਰ ਮੁੜ ਕੇ ਤਾਂ ਬਾਅਦ ਚ ਵੱਡੀਆਂ ਖਬਰਾਂ ਹੋਰ ਆ ਜਾਂਦੀਆਂ ਕਿ ਦਰਬਾਰ ਸਾਹਿਬ ਦੇ ਲਾਗੇ ਇੱਕ ਕਤਲ ਹੋਇਆ। ਹਾਂਜੀ, ਕਥਿਤ ਤੌਰ ਤੇ ਕੁਝ ਨਿਹੰਗ ਸਿੰਘ ਦੱਸਦੇ ਆ ਕਿ ਉਹਨਾਂ ਵੱਲੋਂ ਕਤਲ ਕੀਤਾ ਗਿਆ। ਵੀਡੀਓ ਵੀ ਥੋੜੀ ਵਾਇਰਲ ਹੋਈ ਆ, ਉਹਦੇ ਚ ਇੱਕ ਹੋਰ ਵੀਡੀਓ ਆ ਗਈ। ਤਾਂ ਉਹਦੇ ਚ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਦੇਰ ਸ਼ਾਮ ਨਿਕਲ ਕੇ ਸਾਹਮਣੇ ਆ ਰਹੀ, ਪੁਲਿਸ ਅਫੀਸ਼ੀਅਲਸ ਦੱਸ ਰਹੇ ਸੀਗੇ ਕਿ ਬਈ ਉਹ ਉੱਥੇ ਹੀ ਪਿਆ ਰਿਹਾ ਸਾਰੀ ਰਾਤ, ਤਾਂ ਕਿਸੇ ਨੇ ਚੱਕਿਆ ਨਹੀਂ। ਇਹਦਾ ਮਤਲਬ ਇਹ ਹੈ ਕਿ ਲਾਅ ਐਂਡ ਆਰਡਰ ਜਾਂ ਸਾਡੀ ਇੱਥੇ ਜੋ ਪੀਸੀਆਰ ਦੀ ਕਹਿ ਲਓ ਕਿ ਹਾਲਤ ਆ, ਉਹ ਕੁਝ ਇਸ ਕਿਸਮ ਦੀ। ਔਰ ਦੁਨਿਆਵੀ ਤੌਰ ਤੇ ਲੋਕ ਵੀ ਐਸੇ ਹੋ ਗਏ ਕਿ ਵੀਡੀਓ ਤਾਂ ਦੇਖੋ ਵਾਇਰਲ ਹੋ ਜਾਂਦੀਆਂ ਨੇ, ਵੀਡੀਓ ਬਣਾ ਲਈਆਂ ਜਾਂਦੀਆਂ ਨੇ, ਉਹ ਸਾਰਾ ਕੁਛ, ਪਰ ਇਸ ਮਾਮਲੇ ਦੇ ਵਿੱਚ ਕੋਈ ਵੀ ਅੱਗੇ ਨਹੀਂ ਹੁੰਦਾ। ਜਿੱਥੋਂ ਤੱਕ ਤਾਲੁਕ ਹੈ ਇਸ ਇਨਪੁਟ ਦਾ, ਉਸ ਮਾਮਲੇ ਦੇ ਵਿੱਚ ਤਾਂ ਦੇਖੋ ਇਸ ਵੇਲੇ ਜਿਹੜੀ ਇਹ ਖਬਰ ਆਈ ਆ ਦੇਰ ਸ਼ਾਮ, ਇਹ ਅੱਗੇ ਵੀ ਜਿਵੇਂ ਤੁਸੀਂ ਕਿਹਾ ਉਹ ਉਸ ਤਰ੍ਹਾਂ ਦੇ ਹਾਲਾਤ ਨਹੀਂ ਸਨ। ਮਸਲਨ ਜਿੱਦਾਂ ਆਪਾਂ ਕਹੀਏ ਕਿ ਉਹ ਸਿੱਧੂ ਮੂਸੇਵਾਲਾ ਜਿਹੜਾ ਮਸਲਾ ਸੀਗਾ, ਉਸ ਤੋਂ ਪਹਿਲਾਂ ਇੱਕ ਉਹਨਾਂ ਨੇ ਗ੍ਰਿਫਤਾਰੀ ਕੀਤੀ ਸੀਗੀ ਜਿਹਦੇ ਵਿੱਚ ਸ਼ਾਹਰੁਖ ਨਾਮ ਦਾ ਬੰਦਾ ਫੜਿਆ ਸੀਗਾ। ਤਾਂ ਉਹਨਾਂ ਨੇ ਅਲਰਟ ਇਹ ਭੇਜਿਆ ਸੀਗਾ ਕਿ ਜਿਹੜਾ ਅਰੈਸਟ ਕੀਤਾ ਵਾ ਬੰਦਾ, ਉਹ ਕਹਿੰਦਾ ਕਿ ਅਸੀਂ ਪਹਿਲਾਂ ਟਰਾਈ ਕਰ ਚੁੱਕੇ ਨੂੰ ਮਾਰਨ ਦੀ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਨੂੰ ਬਹੁਤ ਵੱਡਾ ਇੱਕ ਸੂਚਕ ਸੀਗਾ ਇਸ ਗੱਲ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਕੁਝ ਹੋ ਸਕਦਾ ਹੈ। ਉਹਨਾਂ ਦੀ ਇਨਪੁਟ ਇਹ ਸੀਗੀ ਉਸ ਚੀਜ਼ ਨੂੰ ਲੈ ਕੇ ਕਿ ਬਈ ਤੁਹਾਡੇ ਏਰੀਏ ਦੇ ਵਿੱਚ, ਤੁਹਾਡੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਇਸ VIP ਬੰਦੇ ਦੀ ਜਾਂ ਹਾਈ ਪ੍ਰੋਫਾਈਲ ਬੰਦੇ ਦੀ ਰੇਕੀ ਵਗੈਰਾ ਕੀਤੀ ਗਈ ਆ ਤੇ ਦਾ ਲਾਉਣ ਦਾ ਯਤਨ ਕੀਤਾ ਗਿਆ। ਹੁਣ ਜਿਹੜੀ ਗੱਲ ਇਹ ਆ ਕਿ ਇਨਪੁਟ ਵਾਲੀ, ਗੈਂਗਵਾਰ ਵਾਲੀ, ਇਹ ਚੌਥੀ ਦਫਾ ਆਈ ਹੈ ਇਨਪੁਟ ਇਹਨਾਂ ਦਿਨਾਂ ਦੇ ਵਿੱਚ। ਜੇ ਤੁਸੀਂ ਵੇਖੋਗੇ ਤਾਂ ਉਹਦਾ ਇੱਕ ਕਾਰਨ ਵੀ ਹੈ। ਔਰ ਕੱਲਾ ਇਹ ਨਹੀਂ ਹੈ ਕਿ ਇਨਪੁਟ ਜਿਹੜੇ ਉਹ ਹਵਾਈ ਨੇ। ਪਿਛਲੇ ਦਿਨੀ ਇੱਥੇ ਨਾਲਾਗੜ੍ਹ ਦੇ ਵਿੱਚ ਜਦੋਂ ਸੰਨੀ ਲੈਫਟੀ ਨੂੰ ਪੇਸ਼ ਕੀਤਾ ਗਿਆ ਤੇ ਉੱਥੇ ਪਹਿਲਾਂ ਇਹ ਆਈ ਖਬਰ ਕਿ ਜਿਵੇਂ ਮੈਂ ਅੱਗੇ ਗੱਲ ਕਹੀ ਆ ਕਿ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ। ਸਵੇਰੇ ਕੁਝ ਹੋਰ, ਜਿਵੇਂ ਆਪਾਂ ਦਰਬਾਰ ਸਾਹਿਬ ਵਾਲੇ ਉਸ ਮਾਮਲੇ ਦੀ ਜੇ ਗੱਲ ਕਰੀਏ ਤਾਂ ਸਵੇਰੇ ਆਇਆ ਕਿ ਸਿਗਰਟ ਤੋਂ, ਫਿਰ ਕਹਿੰਦੇ ਸ਼ਰਾਬ ਤੋਂ ਵੀ ਉਹ ਏਦਾਂ ਕੀਤਾ ਜਾ ਰਿਹਾ ਸੀ। ਹੁਣ ਇੱਕ ਵੀਡੀਓ ਆਈ ਹੈ ਕਿ ਜਿਹਦੇ ਚ ਉਹ ਕੁੜੀ ਨਾਲ ਖੜਾ ਦਿਖਾਈ ਦੇ ਰਿਹਾ ਹੈ ਮ੍ਰਿਤਕ। ਉਹ ਪਹਿਲਾਂ ਤੇ ਉਹਦੇ ਵਿੱਚ ਉਹ ਬਹਿਸ ਮੁਬੈਸਾ ਸ਼ੁਰੂ ਹੋ ਰਿਹਾ। ਤਾਂ ਮਤਲਬ ਕਿ ਏਦਾਂ ਚੀਜ਼ਾਂ ਬਦਲ ਜਾਂਦੀਆਂ ਨੇ। ਤਾਂ ਉਸ ਦਿਨ ਵੀ ਕੀ ਹੋਇਆ ਕਿ ਨਾਲਾਗੜ੍ਹ ਦੇ ਵਿੱਚ ਜਦੋਂ ਅਟੈਕ ਹੋਇਆ ਤਾਂ ਪਹਿਲਾਂ ਇਹ ਕਿਹਾ ਗਿਆ ਕਿ ਗੈਂਗਸਟਰਾਂ ਨੇ ਇਹਨੂੰ ਮਾਰਨ ਦਾ ਯਤਨ ਕੀਤਾ, ਸੰਨੀ ਲੈਫਟੀ ਨੂੰ। ਹੁਣ ਸੰਨੀ ਲੈਫਟੀ ਕੌਣ ਹੈ, ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ। ਸੰਨੀ ਲੈਫਟੀ ਉਹ ਹੈ ਜਿਹਨੇ ਮਿੱਡੂ ਖੇੜੇ ਵਾਲਾ ਕਤਲ ਕੀਤਾ ਸੀ। ਇਹ ਸ਼ੂਟਰ ਸੀਗਾ ਜਿਹੜਾ ਲੈਫਟ ਹੱਥ ਨਾਲ ਗੋਲੀ ਚਲਾ ਰਿਹਾ ਸੀ ਉਹਦੇ ਚ। ਤੈਨੂੰ ਕਹਿੰਦੇ ਨੇ ਸੰਨੀ ਲੈਫਟੀ। ਅੱਛਾ, ਇਹਨੂੰ ਜਦੋਂ ਪੇਸ਼ ਕੀਤਾ ਗਿਆ ਉੱਥੇ ਹਿਮਾਚਲ ਦੇ ਵਿੱਚ, ਤਾਂ ਉੱਥੇ ਉਹ ਜਿਹੜਾ ਅਟੈਕ ਹੋਇਆ, ਪਹਿਲਾਂ ਇਹ ਲੱਗਿਆ ਕਿ ਸ਼ਾਇਦ ਇਹ ਅਟੈਕ ਇਹਨੂੰ ਛਡਾਉਣ ਵਾਸਤੇ ਹੋਇਆ। ਬਾਅਦ ਚ ਕੀ ਆ ਕਿ ਹਿਸਾਬ ਲਾ ਲਓ ਬੰਦੇ ਹਿਮਾਚਲ ਚੋਂ ਤੇ ਬਚ ਗਏ। ਦਿੱਲੀ ਵਾਲਿਆਂ ਨੇ ਫਿਰ ਚੁੱਕ ਲਿਆ। ਦਿੱਲੀ ਵਾਲਿਆਂ ਨੇ ਕਿਹਾ ਕਿ ਅਸਲ ਦੇ ਵਿੱਚ ਇਹ ਇਹਦੇ ਤੇ ਅਟੈਕ ਨਹੀਂ ਸੀ, ਬਲਕਿ ਇਹਨੂੰ ਛਡਾਉਣ ਆਏ ਸੀਗੇ। ਦੇਖੋ ਕਮਾਲ ਦੀ ਗੱਲ ਆ। ਤਾਂ ਹੋਇਆ ਕੀ ਕਿ ਜਦੋਂ ਉਹਨਾਂ ਨੇ ਕੋਡ ਵਰਡ ਯੂਜ਼ ਕੀਤਾ, ਕੋਈ ਹੋਣਾ ਕੋਈ ਸੰਕੇਤਕ ਤੌਰ ਤੇ ਕਿਤੇ ਨੂੰ ਜਦੋਂ ਇਸ਼ਾਰਾ ਕਰਾਂਗੇ, ਤੂੰ ਵੀ ਆਪਣੀ ਤਿਆਰੀ ਵਰਤ ਲਈ, ਉਹ ਉਸ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰ ਸਕਿਆ, ਉਸ ਚੀਜ਼ ਨੂੰ ਸਮਝ ਨਹੀਂ ਸਕਿਆ ਤੇ ਉਹ ਡਰ ਕੇ ਸਮਾਂ ਦੀ ਭੱਜ ਕੇ ਕੋਰਟ 'ਚ ਵੜ ਗਿਆ। ਉਹ ਬੰਦੇ ਫੜੇ ਗਏ। ਹੁਣ ਜਦੋਂ ਉਹ ਬੰਦੇ ਫੜੇ ਗਏ ਤਾਂ ਇਹ ਸਾਫ਼ ਹੋਇਆ ਕਿ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਤਿਆਰੀ ਹੈ ਕਿ ਹਮਲਾ ਕੀਤਾ ਜਾ ਸਕਦਾ ਹੈ। ਜਿੱਦਾਂ ਹੁਣ ਦੇਖੋ ਬੰਬੀਆ ਗਰੁੱਪ ਲਗਾਤਾਰ ਧਮਕੀਆਂ ਦੇ ਰਿਹਾ ਵਾ ਕਿ ਅਸੀਂ ਏਦਾਂ ਕਰਾਂਗੇ, ਓਦਾਂ ਕਰਾਂਗੇ। ਤਾਂ ਇਨਪੁਟ ਦਾ ਮਤਲਬ ਕੀ ਹੈ ਕਿ ਭਾਈ ਆਪਣਾ ਚੌਕਸ ਰਹੋ, ਕਿਤੇ ਇਹ ਨਾ ਹੋਵੇ ਕਿ ਤੁਸੀਂ ਕੋਰਟ ਦੇ ਵਿੱਚ ਬੰਦੇ ਭੁਗਤਾਉਣ ਜਾਵੋ ਤੇ ਉਹ ਪੱਕੇ ਹੀ ਭੁਗਤਾ ਦੇਣ। ਮਸਲਨ ਕੋਈ ਵਕੀਲ ਦੀ ਵਰਦੀ ਚ ਆ ਜਾਵੇ, ਜੋ ਉਹਨਾਂ ਦੀ ਹੁੰਦਾ ਹੈ ਡਰੈਸ ਕੋਡ, ਤੇ ਉਹ ਵਰਦੀ ਪਾ ਕੇ ਆ ਜਾਵੇ, ਜਾਂ ਕੋਈ ਹੋਰ ਅਦਾਲਤ ਦਾ ਕੋਈ ਸਟਾਫ ਦਾ ਕਰਮਚਾਰੀ ਬਣ ਕੇ ਆ ਜਾਵੇ, ਜਾਂ ਪੁਲਿਸ ਦੀ ਵਰਦੀ ਚ ਆ ਜਾ, ਸੋ ਤੁਹਾਨੂੰ ਚੌਕਸ ਰਹਿਣਾ ਪਵੇਗਾ। ਤੇ ਇਹੀ ਕਾਰਨ ਹੈ ਕਿ ਅੱਜ ਲਾਰੈਂਸ ਨੂੰ ਇਹਨਾਂ ਨੇ ਪੇਸ਼ ਕਰਨਾ ਸੀਗਾ
ਜੀ ਪਹਿਲਾਂ ਕਿਹਾ ਗਿਆ ਕਿ ਵੀਸੀ ਰਾਹੀਂ ਪੇਸ਼ ਕਰ ਦਿੱਤਾ ਜਾਏਗਾ, ਪਰ ਕਿਉਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਹੈ ਲਾਰੈਂਸ ਦਾ, ਤਾਂ ਇਹਨਾਂ ਨੇ ਕੀ ਕੀਤਾ ਕਿ ਫਿਜ਼ੀਕਲੀ ਅਪੀਅਰ ਕਰ ਦਿੱਤਾ ਉਹਨੂੰ। ਕਮਾਲ ਦੀ ਗੱਲ ਕਿ ਮੀਡੀਆ ਨੂੰ ਪਤਾ ਹੀ ਨਹੀਂ ਲੱਗਿਆ। ਜੀ ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹਦੇ ਮੱਦੇ ਨਜ਼ਰ ਆਪਾਂ ਦੇਖ ਸਕਦੇ ਹਾਂ ਕਿ ਕੱਲੀਆਂ ਉਹ ਨਹੀਂ ਹੈ ਕਿ ਆਪਾਂ ਜਿੱਦਾਂ ਕਹਿ ਲਈਏ ਕਿ ਰੂਟੀਨ ਦਾ ਇਨਪੁਟ ਹੈ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਤੰਤ ਨਜ਼ਰ ਨਹੀਂ ਆ ਰਿਹਾ। ਸੋ ਅਜਿਹਾ ਹੈ ਇਸ ਵੇਲੇ ਕਿਤੇ ਨਾ ਕਿਤੇ ਇਮਕਾਨ ਹੈ ਕਿ ਜਿਹੜੇ ਬੰਦੇ ਇੱਥੇ ਪੰਜਾਬ ਦੇ ਵਿੱਚ ਲਿਆਂਦੇ ਨੇ, ਚਾਹੇ ਜੱਗੂ ਹੈ ਚਾਹੇ ਕੋਈ ਹੋਰ ਆ, ਕਿ ਉਹ ਜਿਹੜੇ ਰਿਮਾਂਡ ਤੇ ਚੱਲ ਰਹੇ ਨੇ, ਜੇ ਉਹਨਾਂ ਨੂੰ ਕੋਰਟ ਦੇ ਵਿੱਚ ਭੁਗਤਾਇਆ ਜਾਂਦਾ ਪੇਸ਼ੀ ਤੇ, ਤਾਂ ਹਮਲਾ ਹੋ ਸਕਦਾ ਹੈ। ਐਸਾ ਇਨਪੁਟ ਹੈ ਇਹਨਾਂ ਦਾ। ਜੀ